ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਕੀ ਜਿਹੜਾ ਇਸ ਟਾਈਮ ਚੱਲ ਰਿਹਾ ਆ ਫਾਈਨੈਂਸ਼ੀਅਲ ਟਾਈਮਜ਼ ਤੇ ਹੋਰ ਜਿਹੜੇ ਲੋਕ ਆ ਉਹ ਇਸ ਟਾਈਮ ਰਿਪੋਰਟ ਕਰ ਰਹੇ ਆ ਵੀ ਇੰਡੀਆ ਇਸ ਟਾਈਮ ਟਰੰਪ ਹੁਣਾਂ ਦੇ ਜਿਹੜੇ ਟੈਰਿਫਸ ਤੋਂ ਬਚ ਜਿਹੜਾ ਉਹ ਨਹੀਂ ਪਾ ਰਿਹਾ ਹੈਗਾ। ਸੋ ਕਹਿੰਦੇ ਵੀ ਟ੍ਰੇਡ ਦੇ ਵਿੱਚ ਇਸ ਟਾਈਮ ਰਸ਼ੀਆ ਦੇ ਉੱਤੇ ਭਾਰਤ ਦੇ ਜ਼ਰੀਏ ਜਿਹੜਾ ਉਹ ਦਬਾਅ ਪਾਇਆ ਜਾ ਰਿਹਾ ਆ। ਉਧਰ ਜਿਹੜੀ ਹਰਜੋਤ ਸਿੰਘ ਜੀ ਇੱਕ ਹੋਰ ਚੀਜ਼ ਨਾਲ ਦੇ ਨਾਲ ਪੈਰਲਲੀ ਜੋ ਹੋ ਰਹੀ ਆ, ਇੰਡੀਆ ਅਤੇ ਜਿਹੜਾ ਚਾਈਨਾ ਆ ਉਹ ਇਸ ਟਾਈਮ ਨਜ਼ਦੀਕ ਹੋ ਰਹੇ ਆ। ਚਾਈਨਾ ਨੂੰ ਪਤਾ ਲੱਗ ਰਿਹਾ ਆ ਵੀ ਇੰਡੀਆ ਇਸ ਟਾਈਮ ਬਹੁਤ ਕਸੂਤੀ ਸਥਿਤੀ ਦੇ ਵਿੱਚ ਫਸਿਆ ਆ ਤੇ ਉਸ ਦਾ ਫਾਇਦਾ ਜਿਹੜਾ ਉਹ ਕਿੱਦਾਂ ਚੱਕਿਆ ਜਿਹੜਾ ਹੋ ਜਾਵੇ। 50% ਤੱਕ ਦੇ ਜਿਹੜੇ ਟੈਰਿਫ ਆ ਇੰਡੀਆ ਦੇ ਉੱਤੇ ਲੱਗਣ ਜਿਹੜੇ ਉਹ ਜਾ ਰਹੇ ਆ ਥੋੜੇ ਹੀ ਦਿਨਾਂ ਦੇ ਵਿੱਚ। ਹੋ ਸਕਦਾ ਹੈ ਅਨਲੈਸ ਉਸ ਤੋਂ ਪਹਿਲਾਂ ਜਿਹੜਾ ਆ ਉਹ ਡੀਲ ਬਣੇ, ਪਰ ਡੀਲ ਹੁੰਦੀ ਨਜ਼ਰ ਨਹੀਂ ਆ ਰਹੀ ਕਿਉਂਕਿ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਅਗਲੇ ਰਾਊਂਡ ਦੀ ਗੱਲਬਾਤ ਦੇ ਲਈ ਅਮਰੀਕੀ ਡੈਲੀਗੇਸ਼ਨ ਜਾਣੀ ਸੀ ਭਾਰਤ ਨੂੰ, ਉਹ ਡੈਲੀਗੇਸ਼ਨ ਨੇ ਦੌਰਾ ਰੱਦ ਕਰ ਦਿੱਤਾ ਆ। ਸੋ ਲੱਗਦਾ ਆ ਵੀ ਇੰਡੀਆ ਦੇ ਨਾਲ ਟ੍ਰੇਡ ਡੀਲ ਹੋਣੀ ਕਾਫੀ ਅਸੰਭਵ ਜੀ ਹਾਲ ਦੀ ਘੜੀ ਨਜ਼ਦੀਕੀ ਸਮੇਂ ਦੇ ਵਿੱਚ ਜਿਹੜੀ ਉਹ ਔਖੀ ਜਿਹੜੀ ਉਹ ਨਜ਼ਰ ਆ ਰਹੀ ਆ। ਲਿੰਡਸੇ ਗ੍ਰਾਹਮ ਹੁਣਾਂ ਨੇ ਇੱਕ ਵਾਰੀ ਫੇਰ ਬਿਆਨ ਦਿੰਦੇ ਹੋਏ ਆਖਿਆ ਵੀ ਰਸ਼ੀਆ ਦਾ ਤੇਲ ਖਰੀਦਣ ਵਾਲੇ ਮੁਲਕਾਂ ਦੇ ਉੱਤੇ 500% ਟੈਰਿਫ ਜਿਹੜਾ ਉਹ ਲਗਾਇਆ ਜਾਣਾ ਚਾਹੀਦਾ ਆ। ਮਾਰਕੋ ਰੂਬੀਓ ਹੁਣਾਂ ਨੇ ਸੀਜ਼ ਫਾਇਰ ਨੂੰ ਲੈ ਕੇ ਬਿਆਨ ਦਿੱਤਾ ਸੀਗਾ। ਕਹਿੰਦੇ ਵੀ ਜਿਹੜੇ ਸੀਜ਼ ਫਾਇਰ ਆ ਉਹ ਹੋ ਜਾਂਦੇ ਆ ਪਰ ਉਹ ਨਿਭਦੇ ਨਹੀਂ ਜਿੰਨੀ ਦੇਰ ਤੱਕ ਪੀਸ ਡੀਲ ਜਿਹੜੀ ਆ ਉਹ ਨਹੀਂ ਬਣ ਜਾਂਦੀ ਹੈਗੀ। ਉਹਨਾਂ ਨੇ ਇੰਡੀਆ ਪਾਕਿਸਤਾਨ ਦਾ ਵੀ ਇਸ ਦੇ ਵਿੱਚ ਨਾਲ ਉਦਾਹਰਣ ਦਿੱਤਾ ਸੀਗਾ। ਸੋ ਕੀ ਇਹ ਸੰਕੇਤ ਆ ਰਹੇ ਆ ਹਰਜੋਤ ਸਿੰਘ ਜੀ ਵੀ ਇੰਡੀਆ ਕੀ ਪਾਕਿਸਤਾਨ ਦੇ ਨਾਲ ਲੜਾਈ ਕਰਨਾ ਚਾਹੁੰਦਾ ਆ ਜਾਂ ਇਹ ਮਸਲਾ ਜਿਹੜਾ ਉਹ ਅੱਗੇ ਵੱਧ ਸਕਦਾ ਆ? ਰਸ਼ੀਆ ਦੇ ਤੇਲ ਖਰੀਦਣ ਦੇ ਕਰਕੇ ਭਾਰਤ ਨੂੰ ਕਾਫੀ ਕੰਮ ਮਹਿੰਗਾ ਸੌਦਾ ਜਿਹੜਾ ਇਸ ਦੇ ਵਿੱਚ ਪੈ ਸਕਦਾ ਹੈਗਾ ਆ। ਉਧਰ ਭਾਰਤ ਦੇ ਗੁਆਂਢੀ ਮੁਲਕ ਪਾਕਿਸਤਾਨ ਦੇ ਨਾਲ ਤੇਲ ਭੰਡਾਰ ਬਣਾਉਣ ਨੂੰ ਲੈ ਕੇ ਜਿਹੜੀ ਇੱਕ ਕਮਿਟਮੈਂਟ ਹੋਈ ਆ ਅਮਰੀਕਾ ਦੀ ਤੇ ਪਾਕਿਸਤਾਨ ਦੀ, ਉਹ ਵੀ ਭਾਰਤ ਨੂੰ ਜਿਹੜੀ ਉਹ ਸਤਾ ਰਹੀ ਹੋਊਗੀ। ਟਰੰਪ ਹੁਣਾਂ ਦਾ ਉਸ ਟਾਈਮ ਦੇ ਉੱਤੇ ਬਿਆਨ ਵੀ ਆਉਂਦਾ ਆ ਵੀ ਭਾਈ ਕਿਸ ਤਰੀਕੇ ਦੇ ਨਾਲ ਤੁਸੀਂ ਦੇਖੋ ਵੀ ਤੇਲ ਜੇ ਉਹਨਾਂ ਨੇ ਵੇਚਣਾ ਹੋਇਆ ਜਾਂ ਭਾਰਤ ਨੇ ਤੇਲ ਖਰੀਦਣਾ ਹੋਇਆ ਤਾਂ ਉਹ ਪਾਕਿਸਤਾਨ ਤੋਂ ਵੀ ਜਿਹੜਾ ਉਹ ਲੈ ਸਕਦਾ ਜਦੋਂ ਅਸੀਂ ਤੇਲ ਭੰਡਾਰ ਜਿਹੜੇ ਉਹ ਬਣਾ ਰਹੇ। ਸੋ ਫਾਈਨੈਂਸ਼ੀਅਲ ਟਾਈਮ ਅੱਜ ਜਿਹੜੇ ਉਹ ਦੱਸ ਰਹੀ ਆ ਆਰਟੀਕਲ ਦੇ ਵਿੱਚ ਵੀ ਜਿਹੜੀ ਟ੍ਰੇਡ ਪਾਲਿਸੀ ਆ ਮੋਦੀ ਹੁਣਾਂ ਦੀ ਜਾਂ ਜਿਹੜੀ ਉਹਨਾਂ ਦੀ ਫੋਰਨ ਪਾਲਿਸੀ ਆ ਉਹ ਬੜੀ ਚੰਗੀ ਇਸ ਟਾਈਮ ਨਹੀਂ ਚੱਲ ਰਹੀ ਹੈਗੀ। ਜਿਹੜੇ ਜ਼ਕੀਰ ਖਾਨ ਹੈਗੇ ਨੇ CNN ਦੇ ਇੰਟਰਨੈਸ਼ਨਲ ਕੋਰਸਪੋਂਡੈਂਟ, ਉਹਨਾਂ ਦਾ ਇਹ ਬਿਆਨ ਸੀਗਾ ਵੀ ਡੈਮੇਜ ਹੈਜ਼ ਬੀਨ ਡਨ, ਵੀ ਦੋਨਾਂ ਮੁਲਕਾਂ ਦੇ ਰਿਸ਼ਤਿਆਂ ਦੇ ਵਿੱਚ ਇਸ ਟਾਈਮ ਕਹਿ ਸਕਦੇ ਆ ਵੀ ਰਿਸ਼ਤੇ ਤਾਰ-ਤਾਰ ਜਿਹੜੇ ਉਹ ਹੋ ਚੁੱਕੇ ਆ। ਪਾਲਿਸੀ ਜਿਹੜੀ ਆ ਜਿਹੜੀ ਟ੍ਰੇਡ ਆ ਉਹ ਲੱਗਦਾ ਨਹੀਂ ਕਿਸੇ ਤਣ ਪੱਤਣ ਜਿਹੜਾ ਉਹ ਲੱਗ ਸਕਦਾ। ਆਈ ਥਿੰਕ ਜ਼ਕੀਰਾ ਉਹਨਾਂ ਦਾ ਨਾਮ ਜਿਹੜਾ ਉਹ ਹੈਗਾ ਆ। ਹਾਂਜੀ ਜ਼ਖਮੀ ਖਾਨ ਜਿਹੜੇ ਸੀਗੇ। ਸੋ ਉਹਨਾਂ ਨੇ ਇਸ ਤਰੀਕੇ ਦਾ ਵੀ ਜਿਹੜਾ ਉਹ ਬਿਆਨ ਦਿੱਤਾ। ਸੋ ਆਲੇ ਦੁਆਲੇ ਜਿਹੜਾ ਹਰਜੋਤ ਸਿੰਘ ਜੀ ਹੁਣ ਇਹੀ ਨਜ਼ਰ ਜਿਹੜਾ ਉਹ ਆ ਰਿਹਾ ਆ ਵੀ ਭਾਰਤ ਜਿਹੜਾ ਇਸ ਟ੍ਰੇਡ ਡੀਲ ਦੇ ਵਿੱਚ ਅੱਗੇ ਜਿਹੜਾ ਉਹ ਲੱਗਦਾ ਨਹੀਂ ਵੀ ਜਿਹੜਾ ਉਹ ਵੱਧ ਸਕੇਗਾ। ਡੈਲੀਗੇਸ਼ਨ ਦਾ ਜਾਣਾ ਰੱਦ ਹੋਣਾ ਤੇ ਵੱਖ-ਵੱਖ ਥਾਵਾਂ ਤੋਂ ਇਸ ਤਰੀਕੇ ਦੇ ਜਿਹੜੇ ਉਹ ਬਿਆਨ ਆਉਣੇ, ਅਮਰੀਕਾ ਦੇ ਅੰਦਰੋਂ ਫੇਰ ਤੋਂ ਇੰਡੀਆ ਦੇ ਉੱਤੇ ਜਿਹੜੇ ਟੈਕਸ ਆ ਟੈਰਿਫ ਆ ਉਹ ਲਾਉਣ ਦੀਆਂ ਗੱਲਾਂ ਜਿਹੜੀਆਂ ਉਹ ਆਉਣੀਆਂ, ਉਸ ਦੇ ਨਾਲ ਭਾਰਤ ਨੂੰ ਇਸ ਟਾਈਮ ਜਿਹੜੀ ਉਹ ਭਾਜੜ ਪਈ ਆ। ਚੀਨ ਜਿਹਨੇ ਭਾਰਤ ਦਾ ਬਹੁਤ ਸਾਰਾ ਇਲਾਕਾ ਦੱਬਿਆ ਆ, ਕਈ ਵਰਗ ਕਿਲੋਮੀਟਰ ਆਪਣੇ ਅਧੀਨ ਲਏ ਆ, ਅਗਲੇ ਕੁੱਟਦੇ ਰਹਿੰਦੇ ਆ ਉੱਥੇ, ਉਹਨਾਂ ਦੇ ਅੰਦਰ ਆ ਕੇ ਕਬਜ਼ੇ ਜਿਹੜੇ ਉਹ ਕਰਦੇ ਰਹਿੰਦੇ ਆ। ਉਸ ਦੇ ਬਾਵਜੂਦ ਜੈ ਸ਼ੰਕਰ ਹੁਣੀ ਇਹ ਕਹਿੰਦੇ ਨੇ ਜਿਹਦੀਆਂ ਅੱਖਾਂ 'ਚੋਂ ਬਿਜਲੀ ਜਿਹੜੀ ਬਹੁਤ ਛੱਡਦੇ ਆ ਜਦੋਂ ਉਹਦੀਆਂ ਮੀਮਸ ਬਣਾਉਣੀਆਂ ਹੁੰਦੀਆਂ ਆ ਵੀ ਬਹੁਤ ਤਗੜੀ ਜਿਹੜੀ ਉਹਦੀ ਫੋਰਨ ਪਾਲਿਸੀ ਆ। ਉਹਨੇ ਜਿਹੜਾ ਇੱਕ ਹਿਸਾਬ ਦੇ ਨਾਲ ਚਾਈਨਾ ਦੇ ਮੂਹਰੇ ਗੋਡੇ ਜਿਹੜੇ ਉਹ ਟੇਕੇ ਹੋਏ ਆ। ਅਮਰੀਕਾ ਨੇ ਬਾਂਹ ਮਰੋੜੀ ਹੋਈ ਆ, ਚਾਈਨਾ ਮੂਹਰੇ ਜਿਹੜੇ ਇਹ ਗੋਡੇ ਟੇਕੀ ਬੈਠੇ ਆ। ਸੋ ਆਉਣ ਵਾਲੇ ਸਮੇਂ 'ਚ ਪਤਾ ਨਹੀਂ ਭਾਰਤ ਦਾ ਇਸ ਟਾਈਮ ਬਣ ਕੀ ਜਾ ਰਿਹਾ ਆ। ਦੁਨੀਆ ਦੇ ਵਿੱਚ ਡੀਂਗਾ ਹਾਕਦੇ ਆ ਵੀ ਇੰਨੇ ਟ੍ਰਿਲੀਅਨ ਡਾਲਰ ਦੀ ਸਾਡੀ ਜਿਹੜੀ ਆ ਉਹ ਇਕੋਨਮੀ ਆ, ਲੋਕ ਉੱਥੇ ਭੁੱਖਮਰੀ ਦੇ ਵਿੱਚ ਜਿਹੜੇ ਉਹ ਮਰ ਰਹੇ ਆ। ਸਥਿਤੀ ਕੋਈ ਬਾੜੀ ਜਿਹੜੀ ਉਹਨਾਂ ਦੀ ਚੰਗੀ ਨਹੀਂ ਆ ਤੇ ਉੱਤੋਂ ਜੇ ਟ੍ਰੇਡ ਅਮਰੀਕਾ ਦੇ ਨਾਲ ਇਹਨਾਂ ਦਾ ਸਮਝੌਤਾ
ਕਿਸੇ ਤਣ ਪੱਤਣ ਨਹੀਂ ਲੱਗਦਾ, ਤਾਂ ਸਥਿਤੀ ਇਹਨਾਂ ਦੇ ਲਈ ਹੋਰ ਵੀ ਮਾੜੀ ਜਿਹੜੀ ਉਹ ਹੋ ਜਾਵੇਗੀ। ਅੱਜ ਦਾ ਨਿਊਯਾਰਕ ਟਾਈਮ ਇਹ ਰਿਪੋਰਟ ਕਰ ਰਿਹਾ ਵੀ ਇੰਡੀਆ ਦੀ ਜਿਹੜੀ ਇਕਨੋਮੀ ਆ ਉਹਨੂੰ ਬਹੁਤ ਵੱਡਾ ਅਸਰ ਪਊਗਾ। ਬਹੁਤ ਸਾਰੇ ਲੋਕ ਜੋ ਆ ਉਹ ਆਪਣੀਆਂ ਨੌਕਰੀਆਂ ਲੂਜ਼ ਕਰ ਜਾਣਗੇ। ਈਵਨ 25% ਟੈਰਿਫ ਦੇ ਉੱਤੇ। ਹਜੇ ਤਾਂ 50% ਜਿਹੜਾ ਟੈਰਿਫ ਆ ਉਹ ਸ਼ੁਰੂ ਹੋਣਾ ਹੈਗਾ। ਕਹਿੰਦੇ ਵੀ 25% ਟੈਰਿਫ ਦੇ ਉੱਤੇ ਇੰਡੀਆ ਦੇ ਜਿਹੜੇ ਐਕਸਪੋਰਟਰਸ ਆ ਉਹਨਾਂ ਨੂੰ ਕ੍ਰਸ਼ ਕਰ ਦੂਗੀ ਜੋ ਇਕਨੋਮੀ ਹੈਗੀ ਆ। ਬਹੁਤ ਸਾਰੇ ਆਪਾਂ ਨੂੰ ਪਤਾ ਹੀ ਆ ਵੀ ਕਿੱਦਾਂ ਦਾ ਸਮਾਨ ਉੱਥੋਂ ਇੰਡੀਆ ਤੋਂ ਆਉਂਦਾ ਆ ਤੇ ਉਹਦੇ ਤੇ ਹੁਣ ਜੇ ਇੰਨਾ ਟੈਰਿਫ ਲੱਗ ਗਿਆ ਤੇ ਉਹ ਲੱਗਦਾ ਨਹੀਂ ਵੀ ਉਹ ਇੱਥੇ ਜਿਹੜਾ ਵਿਕੂਗਾ। ਇੱਕ ਕੰਪਨੀ ਆ ਉਹ ਕਾਰਪੇਟ ਰਗਜ਼ ਬਣਾਉਂਦੇ ਆ, ਉਹ ਕਹਿੰਦੇ ਵੀ ਜਿਹੜੀ 500 ਦੀ ਆ ਜੇ 641 ਨੂੰ ਹੋਈ ਇੱਥੇ ਤੇ ਉਹ ਸਾਡਾ ਜਿਹੜਾ ਸਾਰਾ ਜਿਹੜਾ ਪ੍ਰੋਫਿਟ ਮਾਰਜਨ ਆ ਉਹ ਉਹਦੇ ਵਿੱਚ ਮਰ ਜਾਊਗਾ। ਸੋ ਦੂਸਰੇ ਪਾਸੇ ਜਿਹੜੇ ਵਾਈਟ ਹਾਊਸ ਦੇ ਟ੍ਰੇਡ ਐਡਵਾਈਜ਼ਰ ਆ ਪੀਟਰ ਨਵਾਰੋ, ਉਹਨਾਂ ਨੇ ਕਿਹਾ ਵੀ ਨਵੀਂ ਦਿੱਲੀ ਨੂੰ ਜਿਹੜਾ ਆ ਇਮੀਡੀਏਟਲੀ ਰਸ਼ੀਆ ਤੋਂ ਆਇਲ ਖਰੀਦਣਾ ਬੰਦ ਕਰ ਦੇਣਾ ਚਾਹੀਦਾ ਹੈਗਾ। ਇਹ ਉਹਨਾਂ ਨੇ ਕਿਹਾ ਇੰਡੀਆ ਹੈਜ਼ ਟੂ ਸਟਾਪ ਬਾਇੰਗ ਰਸ਼ੀਅਨ ਆਇਲ। ਜੋ ਪੀਟਰ ਨਵਾਰੋ ਆ ਅੱਜ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਹੈਗੀ ਆ। ਕਹਿੰਦੇ ਵੀ ਜੇ ਇੰਡੀਆ ਚਾਹੁੰਦਾ ਆ ਵੀ ਉਹਨਾਂ ਨੂੰ ਐਜ਼ ਏ ਸਟ੍ਰੈਟਜਿਕ ਪਾਰਟਨਰ ਵੀ ਆਪਣਾ ਦੋਸਤ ਮੁਲਕ ਗਿਣਿਆ ਜਾਵੇ ਤੇ ਇਮੀਡੀਏਟਲੀ ਰਸ਼ੀਆ ਤੋਂ ਜਿਹੜਾ ਤੇਲ ਖਰੀਦਣਾ ਆ ਉਹ ਬੰਦ ਕਰ ਦਿੱਤਾ ਜਾਵੇ। ਫਾਈਨੈਂਸ਼ੀਅਲ ਟਾਈਮ ਰਿਪੋਰਟ ਕਰ ਰਿਹਾ ਹੈਗਾ ਆ। ਇੰਡੀਆ ਦੇ ਫੋਰਨ ਮਿਨਿਸਟਰ ਨੇ ਇਹ ਕਿਹਾ ਸੀ ਵੀ ਸਾਡੇ ਮੁਲਕ ਨੂੰ ਅਨਫੇਅਰਲੀ ਟਰੀਟ ਕੀਤਾ ਜਾ ਰਿਹਾ ਹੈਗਾ, ਜਦ ਕਿ ਯੂਰਪੀਅਨ ਯੂਨੀਅਨ ਦੇ ਮੁਲਕ ਜਾਂ ਹੋਰ ਚਾਈਨਾ ਵਾਲੇ ਵੀ ਜੋ ਖਰੀਦ ਰਹੇ ਹੈਗੇ ਆ। ਪਰ ਇੰਡੀਆ ਦੀ ਬਾਬਤ ਜ਼ਰੂਰ ਵਾਈਟ ਹਾਊਸ ਵੱਲੋਂ ਅੱਜ ਸਿੱਧੀ ਸਟੇਟਮੈਂਟ ਜਾਰੀ ਕੀਤੀ ਗਈ ਆ ਵੀ ਅਗਲੀ ਗੱਲਬਾਤ ਜਿਹੜੀ ਹੋਣੀ ਹੈਗੀ ਆ ਉਦੋਂ ਹੀ ਹੋਣੀ ਆ ਜਦੋਂ ਤੁਸੀਂ ਰਸ਼ੀਆ ਤੋਂ ਤੇਲ ਲੈਣਾ ਬੰਦ ਕਰੋ। ਸੋ ਬਿਲਕੁਲ ਹਰਜੋਤ ਸਿੰਘ ਜੀ, ਇਹ ਜਿਹੜੇ ਪੀਟਰ ਨਵਾਰੋ ਹੋਣਾ ਨੇ ਇਹ ਇੱਕ ਆਰਟੀਕਲ ਉਹਨਾਂ ਨੇ op-ed ਜਿਹੜਾ ਉਹ ਛਾਪਿਆ ਹੈਗਾ ਵੀ ਇੰਡੀਅਨ ਆਇਲ ਲੌਬੀ ਇਜ਼ ਫੰਡਿੰਗ ਪੁਤਿਨਸ ਵਾਰ ਮਸ਼ੀਨ ਦੈਟ ਹੈਜ਼ ਟੂ ਸਟਾਪ। ਇਹ ਪੀਟਰ ਨਵਾਰੋ ਜਿਹੜੇ ਆ ਉਹਨਾਂ ਦਾ ਆਪਣਾ ਆ, ਇਹ ਫਾਈਨੈਂਸ਼ੀਅਲ ਟਾਈਮਸ ਉਹਨਾਂ ਦਾ ਓਪੀਨੀਅਨ ਆਰਟੀਕਲ ਇਸ ਦੇ ਬਾਬਤ ਜਿਹੜਾ ਉਹ ਛਪਿਆ ਆ। ਸੋ ਵਾਈਟ ਹਾਊਸ ਦੇ ਜਿਹੜੇ ਕਾਉਂਸਲਰ ਨੇ ਇਹ ਟ੍ਰੇਡ ਤੇ ਮੈਨੂਫੈਕਚਰਿੰਗ ਦੇ ਲਈ, ਸੋ ਇੰਡੀਅਨ ਰਸ਼ੀਅਨ ਆਇਲ ਜਿਹੜਾ ਮੈਥਮੈਟਿਕਸ ਆ ਉਸ ਦੇ ਉੱਤੇ ਉਹਨਾਂ ਨੇ ਇਹ ਕੰਮ ਜਿਹੜਾ ਉਹ ਕੀਤਾ ਆ। ਸੋ ਜਿਹੜੀਆਂ ਸ਼ੈਡੋ ਫਲੀਟਸ ਚੱਲ ਰਹੀਆਂ ਆ ਉਸ ਨੂੰ ਲੈ ਕੇ ਆ। ਯੂਰਪ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਇਸ ਟਾਈਮ ਇਹ ਮੰਗ ਉੱਠ ਰਹੀ ਆ ਵੀ ਭਾਈ ਰਸ਼ੀਆ ਤਾਂ ਹੁਣ ਕਿਉਂਕਿ ਇਹ ਸਾਰੇ ਮਾਮਲੇ ਆਪਸ 'ਚ ਜੁੜੇ ਆ। ਜਿਹੜਾ ਯੂਕਰੇਨ ਰਸ਼ੀਆ ਦੀ ਲੜਾਈ ਉਸ ਦੇ ਉੱਤੇ એનર્ਜੀ ਦੀ ਡਿਪੈਂਡੈਂਸ, ਉਹਨਾਂ ਦੇ ਤੇਲ ਨੂੰ ਜਿਹੜਾ ਉਹ ਵੇਚਣਾ, ਜਿਹੜੇ ਯੂਰਪ ਆ ਉਸ ਦੇ ਵਿੱਚੋਂ ਇਹ ਮੰਗ ਉੱਠ ਰਹੀ ਆ। ਕਹਿੰਦੇ ਵੀ ਭਾਈ ਜਿਹੜੀ ਡੈਨਮਾਰਕ ਦੀ ਆਰਮੀ, ਜਿਹੜੀ ਬ੍ਰਿਟੇਨ ਦੀ ਆਰਮੀ ਆ ਉਹ ਹੁਣ ਮਦਦ ਕਰੇ ਤੇ ਜਿਹੜੀਆਂ ਸ਼ੈਡੋ ਫਲੀਟਸ ਚੱਲ ਰਹੀਆਂ ਰਸ਼ੀਅਨ ਤੇਲ ਜਿਹੜਾ ਇੱਧਰ ਇੱਕ ਪਾਸਿਓਂ ਦੂਜੇ ਪਾਸੇ ਜਿਹੜੀਆਂ ਸਮਗਲ ਕਰਦੀਆਂ ਆ ਉਹਨਾਂ ਦੇ ਉੱਤੇ ਰੋਕ ਜਿਹੜੀ ਉਹ ਲਾਈ ਜਾਵੇ। ਕਹਿੰਦੇ ਪੁਤਿਨ ਜਿਹੜਾ ਉਹ ਸਿਰਫ ਇਹੀ ਭਾਸ਼ਾ ਸਮਝਦਾ ਆ, ਇਸ ਤੋਂ ਇਲਾਵਾ ਇਸ ਨੂੰ ਕੋਈ ਭਾਸ਼ਾ ਜਿਹੜੀ ਹੋਰ ਸਮਝ ਨਹੀਂ ਆਉਂਦੀ। ਯੂ ਹੈਵ ਟੂ ਕਮ ਫਰੋਮ ਜਿਹੜੀ ਆ ਪੁਆਇੰਟ ਆਫ ਸਟਰੈਂਥ, ਪੋਜੀਸ਼ਨ ਆਫ ਸਟਰੈਂਥ। ਸੋ ਯੂਰਪ ਦੇ ਵਿੱਚ ਹੁਣ ਇਹ ਵੀ ਜਿਹੜੀ ਉਹ ਨਾਲ ਚਰਚਾ ਜਿਹੜੀ ਉਹ ਚੱਲ ਰਹੀ ਆ। ਥੋੜੇ ਦਿਨ ਪਹਿਲਾਂ ਅਮਰੀਕਾ ਦੇ ਟ੍ਰੈਜਰੀ ਡਿਪਾਰਟਮੈਂਟ ਦੇ ਦੁਆਰਾ ਇੰਡੀਅਨ ਕੰਪਨੀਆਂ ਦੇ ਨਾਲ ਹੋਰ ਕਈ ਕੰਪਨੀਆਂ ਨੂੰ ਬਲੈਕ ਲਿਸਟ ਕੀਤਾ ਗਿਆ ਸੀ, ਸੈਂਕਸ਼ਨਸ ਉਹਨਾਂ ਦੇ ਉੱਤੇ ਲਾਏ ਗਏ ਸੀ ਕਿਉਂਕਿ ਉਹ ਸ਼ੈਡੋ ਫਲੀਟਸ ਰਨ ਕਰ ਰਹੀਆਂ ਸੀਗੀਆਂ ਰਸ਼ੀਅਨ ਕਰੂਡ ਆਇਲ ਦੀਆਂ, ਜਿਹੜੀਆਂ ਰਸ਼ੀਆ ਤੋਂ ਤੇਲ ਉਹਨਾਂ ਨੇ ਇੰਡੀਆ ਵਰਗੇ ਮੁਲਕ ਤੇ ਹੋਰ ਮੁਲਕਾਂ ਦੇ ਵਿੱਚ ਭੇਜਦੇ ਨੇ। ਤੇ ਇਨਫੈਕਟ ਬਾਅਦ ਚ ਹੁੰਦਾ ਕੀ ਆ ਵੀ ਜਿਹੜੀਆਂ ਪ੍ਰਾਈਵੇਟ ਰਿਫਾਈਨਰੀਜ਼ ਆ ਉਹਨਾਂ ਨੂੰ ਰਿਫਾਈਨ ਕਰਕੇ ਤੇ ਆਪ ਜਿਹੜਾ ਉਹਦੇ ਵਿੱਚੋਂ ਮੁਨਾਫਾ ਜਿਹੜੀਆਂ ਉਹ ਕਮਾ ਰਹੀਆਂ ਆ, ਤੇਲ ਜਿਹੜਾ ਉਹ ਅੱਗੇ ਰਿਫਾਈਨ ਕਰਕੇ ਜਿਹੜੀਆਂ ਉਹ ਵੇਚੀਆਂ ਜਾ ਰਹੀਆਂ ਹੈਗੀਆਂ। ਸੋ ਕਹਿੰਦੇ ਵੀ ਰਿਫਾਈਨਰੀਜ਼ ਬਾਏ ਕਰ ਰਹੀਆਂ ਇਹ ਜਿਹੜਾ ਤੇਲ ਬਹੁਤ ਹੀ ਸਟੀਪ ਡਿਸਕਾਊਂਟ ਦੇ ਉੱਤੇ, ਤੇ ਇਹ ਜਿਹੜਾ ਐਕਸਪੋਰਟ ਕਰਕੇ ਰਿਫਾਈਨ ਫॉल ਯੂਰਪ, ਅਫਰੀਕਾ ਤੇ ਏਸ਼ੀਆ ਦੇ ਵਿੱਚ ਜਿਹੜਾ ਉਹ ਵੰਡਿਆ ਜਾ ਰਿਹਾ ਆ। ਤੇ ਇੰਡੀਆ ਜਿਹੜਾ ਆ ਉਹ ਇਸ ਟਾਈਮ ਇਹਨਾਂ ਦੇ ਲਈ ਕੰਮ ਕਰ ਰਿਹਾ ਤੇ ਕਹਿੰਦੇ ਵੀ ਇਹ ਜਿਹੜੇ ਸੈਂਕਸ਼ਨਸ ਦੇ ਵਿੱਚ ਇਹਨਾਂ ਉੱਤੇ ਵੀ ਜਿਹੜਾ ਸੈਂਕਸ਼ਨਸ ਆ ਉਹ ਇੱਕ ਹਿਸਾਬ ਦੇ ਨਾਲ ਲੱਗ ਸਕਦੇ ਹੈਗੇ ਨੇ। ਇੰਡੀਆ ਜਿਹੜਾ ਰਸ਼ੀਅਨ ਮਿਲਟਰੀ ਦੇ ਉੱਤੇ ਬਹੁਤ ਜ਼ਿਆਦਾ ਡਿਪੈਂਡੈਂਟ ਆ। 36% ਇੰਡੀਆ ਦੀਆਂ ਜਿਹੜੀਆਂ ਟੋਟਲ ਆਰਮਸ ਆ 2020 ਤੋਂ 2024 ਦੇ ਦਰਮਿਆਨ ਉਹ ਰਸ਼ੀਆ ਤੋਂ ਜਿਹੜੀਆਂ ਉਹ ਖਰੀਦੀਆਂ ਗਈਆਂ ਆ। ਪਰ ਉਸ ਤੋਂ ਬਾਅਦ 'ਚ ਉਸਨੇ US, ਫਰਾਂਸ, ਇਜ਼ਰਾਈਲ ਦੇ ਨਾਲ ਵੀ ਆਪਣੀਆਂ ਡਿਫੈਂਸ ਜ਼ਰੂਰਤਾਂ ਜਿਹੜੀਆਂ ਉਹ ਪੂਰੀਆਂ ਕੀਤੀਆਂ ਆ। ਤੇ ਕਹਿੰਦੇ ਵੀ ਉਹ ਜਿਹੜੀਆਂ ਡੀਲਸ ਬਣੀਆਂ ਆ ਉਹ ਸਟ੍ਰਿੰਗਸ ਅਟੈਚਡ ਆ। ਤੇ ਹੁਣ ਆਪਾਂ ਨੂੰ ਇਹ ਪਤਾ ਹੈ ਵੀ ਇਸ ਦੇ ਵਿੱਚ ਇੰਡੀਆ ਨੂੰ ਕਈ ਚੀਜ਼ਾਂ ਦਾ ਜਿਹੜਾ ਉਹ ਖਾਮਿਆਜ਼ਾ ਭੁਗਤਣਾ ਜਿਹੜਾ ਉਹ ਪੈ ਸਕਦਾ ਆ। ਫਰਾਂਸ ਵਾਲੇ ਜਿਹੜੇ ਰਫੇਲ ਵਾਲੇ ਆ
ਉਹਦੇ ਨਾਲ ਅਮਰੀਕਾ ਤੋਂ ਜਿਹੜੇ ਜਾਣਾ ਸੀ ਸਮੱਗਰੀ, ਮਿਲਟਰੀ ਸਮੱਗਰੀ, ਉਸ ਦੇ ਉੱਤੇ ਕਹਿੰਦੇ ਵੀ ਕਾਲੇ ਬੱਦਲ ਜਿਹੜੇ ਇਸ ਟਾਈਮ ਮੰਡਰਾਏ ਪਏ ਆ। ਸੋ ਆਉਣ ਵਾਲੇ ਸਮੇਂ ਦੇ ਵਿੱਚ ਦੇਖਦੇ ਆ ਵੀ ਕੀ ਜਿਹੜਾ ਆ ਉਹ ਹੁੰਦਾ ਆ। ਜਿਹੜੇ ਪੀਟਰ ਨਵਾਰੋ ਉਹਨਾਂ ਨੇ ਕਿਹਾ ਵੀ ਬਾਈਡਨ ਪ੍ਰਸ਼ਾਸਨ ਤਾਂ ਮੂੰਹ ਉਹਨਾਂ ਨੇ ਪਰੇ ਫੇਰਿਆ ਹੋਇਆ ਸੀਗਾ ਵੀ ਜੋ ਇਹ ਮੈਡਨੈਸ ਇਸ ਟਾਈਮ ਚੱਲ ਰਹੀ ਸੀ, ਪਰ ਜਿਹੜੇ ਟਰੰਪ ਪ੍ਰਸ਼ਾਸਨ ਆ ਉਹ ਇਸ ਨੂੰ ਕਨਫਰੰਟ ਕਰ ਰਹੀ ਆ, ਸਿੱਧੇ ਹੋ ਕੇ ਸਾਹਮਣਾ ਜਿਹੜਾ ਇਸ ਦਾ ਟਾਕਰਾ ਜਿਹੜਾ ਉਹ ਕਰ ਰਹੀ ਹੈ। ਨਵੇਂ ਐਗਜ਼ੈਕਟਿਵ ਆਰਡਰ ਦੇ ਤਹਿਤ ਪ੍ਰੈਜ਼ੀਡੈਂਟ ਜਿਹੜੇ 25% ਸਿੱਧਾ ਹੀ ਨੈਸ਼ਨਲ ਸਿਕਿਉਰਿਟੀ ਟੈਰਿਫ ਇੰਡੀਆ ਦੇ ਗੁੱਡਸ ਦੇ ਉੱਤੇ ਲਾ ਦਊਗਾ, ਤੇ 25% ਜਿਹੜੇ ਟੈਰਿਫ ਆ ਉਹ ਉੱਦਾਂ ਲੱਗਣੇ ਸੀ, ਤੇ 25 ਜਿਹੜੇ ਆ ਉਹ ਇਹ ਇਸ ਦੇ ਵਿੱਚ ਤੇਲ ਖਰੀਦਣ ਦੇ ਕਰਕੇ। ਉਧਰ ਲਿੰਡਸੀ ਗ੍ਰਾਹਮ ਹੋਣਾ ਦਾ ਬਿੱਲ ਜਿਹੜਾ ਸੈਨੇਟ ਦੇ ਵਿੱਚ ਅਜੇ ਧੱਕੇ ਮੁੱਕੀ ਹੋ ਰਿਹਾ ਆ, ਉਹਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਇਹ ਲੱਗ ਰਿਹਾ ਆ ਵੀ ਸ਼ਾਇਦ 500% ਤੱਕ ਕਿਤੇ ਇਹਨਾਂ ਨੂੰ ਨਾ ਜਿਹੜਾ ਖਾਮਿਆਜ਼ਾ ਆ ਉਹ ਭੁਗਤਣਾ ਜਿਹੜਾ ਉਹ ਪੈ ਜਾਵੇ। ਸੋ ਇਹ ਸਾਰਾ ਕੁਛ ਇਸ ਟਾਈਮ ਉੱਥੇ ਚੱਲ ਰਿਹਾ ਹੈਗਾ ਆ। ਸੋ ਭਾਰਤ ਦੀ ਬਾਂਹ ਜਿਹੜੀ ਆ ਉਹ ਜ਼ਰੂਰ ਮਰੋੜੀ ਜਾ ਚੁੱਕੀ ਹੈ।